ਸਾਰੇ ਸੁਣਨ ਵਾਲੇ ਦੋਸਤਾਂ ਦੀ ਖਿਦਮਤ ਵਿੱਚ ਨਜ਼ੀਰ ਸੁਲਤਾਨੀ ਸਲਾਮ ਅਰਜ਼ ਕਰਦਾ ਏ। ਜਨਾਬ ਦੀ ਖਿਦਮਤ ਵਿੱਚ ਦਾਸਤਾਨ ਪੇਸ਼ ਕੀਤੀ ਜਾ ਰਹੀ ਏ। ਸੋਹਣੀ ਮਹੀਵਾਲ ਸਵੇਰੇ ਸਵੇਰੇ ਦਰਿਆ ਦੇ ਕੰਢੇ ਤੇ ਸੈਰ ਕਰਦਾ ਪਿਆ ਸੀ। ਉਹਨੇ ਵੇਖਿਆ ਦਰਿਆ ਵਿੱਚ ਕੋਈ ਸ਼ੈ ਰੁੜਦੀ ਜਾ ਰਹੀ ਏ। ਮਹੀਵਾਲ ਨੇ ਆਪਣੇ ਨੌਕਰ ਨੂੰ ਆਖਿਆ, ਜਾ ਵੇਖ ਦਰਿਆ ਵਿੱਚ ਕਿਹੜੀ ਸ਼ੈ ਰੁੜਦੀ ਜਾ ਰਹੀ ਏ। ਨੌਕਰ ਨੇ ਜਾ ਕੇ ਵੇਖ ਤੇ ਆਖਿਆ, ਦਰਿਆ ਵਿੱਚ ਇੱਕ ਘੜਾ ਰੁੜਦਾ ਆ ਰਿਹਾ ਏ ਤੇ ਉਹਦੇ ਉੱਤੇ ਇੱਕ ਸੋਹੇ ਰੰਗ ਦਾ ਦੁਪੱਟਾ ਏ। ਮਹੀਵਾਲ ਨੇ ਆਖਿਆ, ਜਾ ਫੜ ਲਿਆ। ਨੌਕਰ ਘੜਾ ਤੇ ਦੁਪੱਟਾ ਫੜ ਲਿਆਇਆ। ਥੋੜੀ ਦੇਰ ਬਾਅਦ ਮਹੀਵਾਲ ਦੇ ਸਿਰ ਵਿੱਚ ਪੀੜ ਹੋਣ ਲੱਗ ਪਈ ਤੇ ਮਹੀਵਾਲ ਨੇ ਉਸੇ ਦੁਪੱਟੇ ਨਾਲ ਆਪਣਾ ਸਿਰ ਬੰਨ ਲਿਆ। ਇੰਨੇ ਚਿਰ ਨੂੰ ਇੱਕ ਬਾਬਾ ਕਿੰਗ ਵਜਾਉਂਦਾ ਉੱਥੋਂ ਲੰਘਿਆ ਤੇ ਮਹੀਵਾਲ ਨੇ ਆਖਿਆ, ਜਾਓ ਉਸ ਬਾਬੇ ਨੂੰ ਸੱਦ ਲਿਆਓ। ਨੌਕਰ ਗਿਆ ਤੇ ਜਾ ਕੇ ਬਾਬੇ ਨੂੰ ਜਾ ਕੇ ਕਹਿਣ ਲੱਗਾ, ਸਾਡੇ ਸ਼ਹਿਜ਼ਾਦੇ ਦੇ ਸਿਰ ਵਿੱਚ ਪੀੜ ਹੁੰਦੀ ਏ ਤੇ ਬਾਬਾ ਜੀ ਆ ਕੇ ਦਮ ਕਰ ਦਿਓ। ਜਦੋਂ ਬਾਬਾ ਮਹੀਵਾਲ ਦੇ ਕੋਲ ਆਇਆ ਤੇ ਮਹੀਵਾਲ ਨੂੰ ਵੇਖ ਕੇ ਹੈਰਾਨ ਹੋ ਗਿਆ ਤੇ ਕਹਿਣ ਲੱਗਾ, ਬੱਚਾ ਤੂੰ ਇੱਥੇ ਕੀ ਕਰਨ ਆਇਆ ਏ। ਮਹੀਵਾਲ ਬਾਬੇ ਨੂੰ ਪੁੱਛਣ ਲੱਗਾ, ਬਾਬਾ ਜੀ ਤੁਸੀਂ ਮੈਨੂੰ ਕਿਵੇਂ ਜਾਣਦੇ ਹੋ ਤੇ ਬਾਬਾ ਉੱਥੇ ਕੀ ਕਹਿੰਦਾ ਏ। ਇਹ ਤੁਹਾਨੂੰ ਗਾ ਕੇ ਸੁਣਾ ਰਿਹਾ ਏ ਸਾਦਿਕ ਪੱਟੀ ਬਾਗ ਮੋੜ ਵਾਲਾ। ਤਖਤਾਂ ਵਾਲਿਆ ਆਸ਼ਿਕਾ ਬਦਬਖਤਾ, ਤਖਤਾਂ ਵਾਲਿਆ ਆਸ਼ਿਕਾ ਬਦਬਖਤਾ, ਧੱਕੇ ਖਾਣ ਲਈ ਤੂੰ ਉਹ ਤਿਆਰ ਹੋ ਜਾ। ਉੱਚੀ ਬਲਖ ਬੁਖਾਰ ਦੇ ਸ਼ਹਿਜ਼ਾਦਿਆਂ ਓਏ, ਧੱਕੇ ਖਾਣ ਲਈ ਤੂੰ ਤਿਆਰ ਹੋ ਜਾ। ਹੁਕਮਰਾਨ ਸ਼ਹਿਜ਼ਾਦਿਆਂ ਕਦਰਾਂ ਨੂੰ, ਹਾਏ ਕਦਰਾਂ ਨੂੰ ਰੰਗ ਲਾਵਣੇ ਲਈ ਤੂੰ ਤਿਆਰ ਹੋ ਜਾ। ਮਹੀਵਾਲ ਨੇ ਆਖਿਆ, ਜਾਓ ਮਹੀਵਾਲ ਨੇ ਆਖਿਆ, ਜਾਓ ਤੁਸੀਂ ਮੇਰੇ ਅੱਗੇ ਪਿੱਛੇ ਦਾ ਹਾਲ ਕਿਵੇਂ ਜਾਣਦੇ ਹੋ ਤੇ ਬਾਬਾ ਜੀ ਉੱਥੇ ਕੀ ਕਹਿੰਦੇ ਨੇ। ਕਹਿਣ ਲੱਗਾ, ਬਾਬਾ ਜੀ ਤੁਸਾਂ ਤੇ ਮੈਨੂੰ ਪਰੇਸ਼ਾਨ ਕਰ ਦਿੱਤਾ ਏ। ਉਹਨੂੰ ਕੋਨਾ ਸਿਉਣਾ ਜਿਵੇਂ ਸਿੱਖਿਆ, ਹਾਏ ਜਿਵੇਂ ਸਿੱਖਿਆ ਤੈਨੂੰ ਭਾਂਟਿਆਂ ਦੀ ਸਿੱਖਣੀ ਏ ਕਾਰ ਪੈਣੀ। ਇੱਕ ਸਾਜ ਲਿਆ ਤੂੰ ਓਏ ਅਮਰ ਬਾਜੋਂ, ਹਾਏ ਅਮਰ ਬਾਜੋਂ ਨਾਲ ਥੱਥੋਂ ਮਿਆ ਦੇ ਤੈਨੂੰ ਮਾਰ ਪੈਣੀ। ਅੱਖੀ ਸ਼ਰਬਤੀ ਦੇ ਵਿੱਚ ਲਾਲ ਡੋਰੇ, ਹਾਏ ਲਾਲ ਡੋਰੇ ਉਹਨੂੰ ਚੰਨ ਵੇਖ ਸ਼ਰਮਾਵੰਦਾ ਈ। ਪਲਕਾ ਤੀਰ ਨੇ ਨੈਣ ਕਮਾਲ ਉਹਦੇ, ਕਮਾਲ ਉਹਦੇ ਮੱਥੇ ਜ਼ੁਲਫ ਕਾਲਾ ਨਾਗ ਬਲ ਪਾਵੰਦਾ ਈ। ਗੱਲ ਸੁਣਦਿਆਂ ਪਕੜਦੀ ਦਿਲ ਨੂੰ, ਅੱਖੀ ਵੇਖਿਆ ਹਾਲ ਬੁਝਾਵੰਦਾ ਈ। ਛੇਤੀ ਚੱਲ ਮਹਿਬੂਬ ਵਿਖਾਲ ਮੈਨੂੰ, ਵਿਖਾਲ ਮੈਨੂੰ ਜਿਹੜਾ ਜ਼ੁਲਫਾਂ ਦੇ ਨਾਗ ਲੜਾਵੰਦਾ ਈ, ਜਿਹੜਾ ਜ਼ੁਲਫਾਂ ਦੇ ਨਾਗ ਲੜਾਵੰਦਾ ਈ।